ਪਿੰਡੋਂ ਬਾਹਰ ਰੁੱਖਾਂ ਦੇ ਝੁੰਡ ਹੇਠਾਂ ਬੈਠੇ ਹਫੀਜ਼ ਸੋਚਿਆ, ਪਿੱਛੇ ਪਰਤ ਕੇ ਇੱਕ ਅਜਿਹੀ ਚਾਂਗਰ ਮਾਰੇ ਭਈ ਸਾਰਾ ਪਿੰਡ ਦਹਿਲ ਜਾਵੇ। ਵੇਖਾਂ ਭਲਾ ਕਿਹੜਾ ਮਾਈ ਦਾ ਲਾਲ ਮੇਰੇ ਸਿਰ ਹੁੰਦਾ ਏ। ਪਰ ਨਹੀਂ, ਦੂਜੀ ਸੋਚ ਨੇ ਉਹਨੂੰ ਬੰਬੜ ਬੂਸੇ ਵਿੱਚ ਪਾ ਦਿੱਤਾ। ਭਈ ਅੱਗੇ ਤਾਇਆ ਏ, ਬਿਲਕੁਲ ਸੱਪ ਦੇ ਮੂੰਹ ਕੋੜ ਕਿਰਲੀ ਵਾਂਗ, ਜੇ ਛੱਡੇ ਤੇ ਲਹਾਈ, ਜੇ ਖਾਵੇ ਤੇ ਕੋੜ। ਉਸ ਇੱਕ ਲੰਮਾ ਤੇ ਠੰਡਾ ਸਾਹ ਭਰਿਆ ਤੇ ਉੱਠ ਟੁਰਿਆ। ਸੋਚਾਂ ਵਿੱਚ ਡੁੱਬਿਆ ਹਫੀਜ਼ ਟੁਰਦਾ ਟੁਰਦਾ ਗੱਡੀ ਦੀ ਲੈਣ ਤੀ ਕੱਪੜ ਗਿਆ। ਸ਼ਾਮ ਕਾਲੀ ਰਾਤ ਦੀ ਬੁੱਕਲ ਨੂੰ ਆਪਣੇ ਦੁਆਲੇ ਵੜੇਟ ਰਹੀ ਸੀ। ਖੇਤਾਂ ਤੋਂ ਪਾਰ ਗੈਬ ਸ਼ਾਹ ਦੇ ਮਜ਼ਾਰ ਉੱਤੇ ਦੀਵੇ ਜਗਦੇ ਪਏ ਸਨ, ਜਿਨ੍ਹਾਂ ਦੀ ਲੌ ਬੱਤੀ ਕੋਹਾਂ ਤੋਂ ਵੀ ਵਾਜਾਂ ਮਾਰ ਰਹੀ ਸੀ। ਉਹ ਉੱਧਰ ਨੂੰ ਟੁਰ ਪਿਆ। ਮਜ਼ਾਰ ਤੇ ਅੱਪੜ ਕੇ ਵੇਖਿਆ, ਉੱਥੇ ਕੁਝ ਮਲੰਗ ਸਿਰਦਾਈ ਨੂੰ ਰਗੜਾ ਲਾ ਰਹੇ ਸਨ। ਭੰਗ ਘੁੱਟਦਿਆਂ ਇੱਕ ਮਲੰਗ ਬੋਲਿਆ, ਸਾਵੀ ਸਦਾ ਸੁਹਾਗਣ, ਤੇ ਦੂਜਿਆਂ ਸਾਰਿਆਂ ਘੁੰਮ ਕੇ ਉਹਨੂੰ ਵੇਖਿਆ। ਉਹ ਸਾਰੇ ਆਪਣੀ ਦੁਨੀਆ ਵਿੱਚ ਗੁੰਮ ਸਨ। ਹਫੀਜ਼ ਨੂੰ ਇਹਨਾਂ ਦਾ ਮਸਤਪੁਣਾ ਡਾਢਾ ਪਸੰਦ ਆਇਆ। ਉਹ ਸਾਰੇ ਦੁੱਖਾਂ ਤੋਂ ਕਿੰਨੇ ਦੂਰ ਸਨ। ਭੰਗ ਘੋਟਣ ਮਗਰੋਂ ਕੱਪੜ ਛਾਣ ਕੀਤਾ। ਵੱਡੇ ਗੁਰੂ ਦੀ ਇਜਾਜ਼ਤ ਨਾਲ ਸਾਵੀ ਵਰਤਾਈ ਗਈ। ਬੜੇ ਅਦਬ ਅਦਾਬ ਨਾਲ ਪਿਆਲਾ ਇੱਕ ਦੂਜੇ ਦੇ ਅੱਗੇ ਵਧਾਇਆ ਗਿਆ। ਭੰਗ ਦੇ ਨਸ਼ੇ ਨੇ ਉਹਨਾਂ ਨੂੰ ਗੁੱਟ ਕਰ ਦਿੱਤਾ। ਇੱਕ ਮਲੰਗ ਨੇ ਕਿਹਾ, ਹੈ ਕੋਈ ਸਾਵੀ ਦਾ ਪਿਆਰਾ, ਬਾਬੇ ਦਾ ਅੰਨ ਪਾਣੀ ਦੂਣ ਸਵਾਇਆ। ਦੂਜੇ ਨੇ ਜਵਾਬ ਦਿੱਤਾ ਤੇ ਗੁਰੂ ਨੇ ਬੋਲੀ ਦਿੱਤੀ, ਸਹੇਲੀਓ, ਪ੍ਰਾਹੁਣਿਆਂ ਦਾ ਵੀ ਹੱਕ ਹੁੰਦਾ ਏ, ਵੰਡ ਖਾਈਏ ਖੰਡ ਖਾਈਏ। ਸਾਰਿਆਂ ਨੇ ਆਪਣੇ ਆਪ ਨੂੰ ਛੰਡ ਕੇ ਗੁਰੂ ਵੱਲ ਤੱਕਿਆ। ਉਹਨਾਂ ਵੇਖਿਆ ਸਾਹਮਣੇ ਇੱਕ ਜਣਾ ਖਲੋਤਾ ਏ। ਇੱਕ ਮਲੰਗ ਨੇ ਬੜੇ ਪਿਆਰ ਨਾਲ ਇੱਕ ਪਿਆਲਾ ਭਰ ਕੇ ਹਫੀਜ਼ ਵੱਲ ਟੋਰਿਆ। ਹਫੀਜ਼ ਦੇ ਝਿਜਕਣ ਉੱਤੇ ਇੱਕ ਮਲੰਗ ਬੋਲਿਆ, ਬਾਵਿਆਂ ਦਾ ਤਬਰਕ ਮੋੜੀ ਦਾ ਨਹੀਂ ਕਰਮਾ ਵਾਲਿਆ। ਚੁੱਪ ਕਰਕੇ ਹਫੀਜ਼ ਨੇ ਹੱਥ ਪਿਆਲੇ ਵੱਲ ਵਧਾਇਆ ਤੇ ਫੇਰ ਇੱਕੋ ਡੀਕ ਨਾਲ ਪਿਆਲਾ ਖਾਲੀ ਕਰ ਦਿੱਤਾ ਤੇ ਆਪ ਭਰਿਆ ਗਿਆ। ਹੌਲੀ ਹੌਲੀ ਉਹਨੂੰ ਧਰਤੀ ਘੁੰਮਦੀ ਜਾਪੀ। ਉਹ ਡੋਲਣ ਲੱਗ ਪਿਆ। ਫੇਰ ਉਹ ਭੋਏ ਉੱਤੇ ਲੇਟ ਗਿਆ। ਇੱਕ ਮਲੰਗ ਉੱਠ ਕੇ ਕੋਲ ਹੀ ਜ਼ਮੀਨ ਵਿੱਚ ਠੋਕੀ ਹੋਈ ਖੂੰਡੀ ਨਾਲ ਲਮਕੇ ਹੋਏ ਨਾਦ ਨੂੰ ਮੂੰਹ ਨਾਲ ਲਾ ਕੇ ਵਜਾਉਣ ਲੱਗ ਪਿਆ। ਕੁਤਬ 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 ਦੀ ਆਵਾਜ਼ ਦੇਣ ਮਗਰੋਂ ਅਜੀਬ ਤਰੀਕੇ ਨਾਲ ਨਾਦ ਦੀ ਆਵਾਜ਼ ਬਦਲੀ ਤੇ ਸਾਰੇ ਮਲੰਗ ਯਾ ਅਲੀ ਮਦਦ, ਯਾ ਅਲੀ ਮਦਦ ਦੇ ਨਾਰੇ ਤੇ ਹੱਕ ਯਾ ਅਲੀ ਤਸਬੀਹ ਕਰਨ ਲੱਗ ਪਏ। ਇੱਕ ਨੇ ਉੱਠ ਕੇ ਚਿਮਟਾ ਵਜਾਉਣਾ ਸ਼ੁਰੂ ਕਰ ਦਿੱਤਾ। ਇੱਕ ਘੜਾ ਵਜਾਉਣ ਲੱਗ ਪਿਆ। ਵੇਖਦਿਆਂ ਵੇਖਦਿਆਂ ਢੋਲ ਤੋਂ ਬਿਨਾਂ ਹੀ ਧਮਾਲ ਪੈਣ ਲੱਗ ਪਈ। ਫੇਰ ਚੱਲ ਸੋ ਚੱਲ। ਜੁਗਨੂ ਸਾਈਂ ਨੇ ਹਫੀਜ਼ ਨੂੰ ਨਾਦ ਦੀ ਟੋਹ ਕਰਾ ਕੇ ਕਿਹਾ, ਉੱਠ ਓਏ ਭਲਿਆ। ਹਫੀਜ਼ ਉੱਠਣ ਲੱਗਾ, ਪਰ ਉਹਨੂੰ ਆਪਣਾ ਪਿੰਡਾ ਚੂਰ ਚੂਰ ਹੋਇਆ ਜਾਪਿਆ। ਫੇਰ ਵੀ ਆਪਣੇ ਆਪ ਨੂੰ ਇਕੱਠਾ ਕਰਕੇ ਹਫੀਜ਼ ਜੁਗਨੂ ਸਾਈਂ ਨਾਲ ਟੁਰਦਾ ਹੋਇਆ ਦਰਬਾਰ ਤੋਂ ਬਾਹਰ ਆ ਗਿਆ। ਕਿੱਥੇ ਚੱਲੇ ਜੇ? ਹਫੀਜ਼ ਨੇ ਸਾਈਂ ਹੋਰਾਂ ਨੂੰ ਪੁੱਛਿਆ। ਉਹਨਾਂ ਕਿਹਾ, ਆ ਤੈਨੂੰ ਸੈਲ ਕਰਵਾ ਲਿਆਵਾਂ। ਪਿੰਡ ਕਿੱਧਰ ਏ ਸਾਈਂ? ਜਿੱਧਰੋਂ ਕੁੱਤੇ ਭੌਂਕਣ ਦੀ ਆਵਾਜ਼ ਆਵੇਗੀ ਉੱਧਰ ਹੀ ਪਿੰਡ ਹੋਵੇਗਾ। ਟੁਰੇ ਜਾਵਾਂਗੇ, ਅੱਗੇ ਕੋਈ ਨਾ ਕੋਈ ਪਿੰਡ ਤੇ ਹੋਵੇਗਾ ਹੀ ਨਾ। ਕੁੱਤੇ ਤੇ ਬੜੀ ਦੂਰ ਪੇ ਭੌਂਕਦੇ ਨੇ। ਹਫੀਜ਼ ਕੰਸੋਲ ਲੈਂਦਿਆਂ ਬੋਲਿਆ, ਦੂਰ ਹੋਣ ਜਾਂ ਨੇੜੇ, ਪਿੰਡ ਤੇ ਜ਼ਰੂਰ ਹੋਵੇਗਾ। ਜੁਗਨੂ ਸਾਈਂ ਹੱਸ ਪਿਆ ਤੇ ਹਫੀਜ਼ ਖਿੱਚ ਕੇ ਬੋਲਿਆ, ਨਾ, ਆਪਾਂ ਉੱਥੇ ਕੀ ਕਰਾਂਗੇ? ਸਦਾ ਕਰਾਂਗੇ, ਹੋਰ ਕੀ ਕਰਾਂਗੇ? ਰੋਟੀ ਟੁੱਕਰ ਮੰਗ ਖਾਵਾਂਗੇ। ਤੂੰ ਜਾ ਤੇ ਖਾ। ਤੂੰ ਕਿਉਂ ਨਹੀਂ ਜਾਂਦਾ? ਮੈਨੂੰ ਸ਼ਰਮ ਆਉਂਦੀ ਏ ਇਸ ਕੰਮ ਤੋਂ। ਸ਼ਰਮ ਇਸ ਲਈ ਆਉਂਦੀ ਏ ਵੀ ਕਦੀ ਮੰਗਿਆ ਨਹੀਂ। ਜੇ ਤੂੰ ਮੰਗਿਆ ਖਾ ਲਿਆ ਤੇ ਫੇਰ ਤੈਨੂੰ ਇਹਦਾ ਚਸਕਾ ਨਹੀਂ ਛੱਡੇਗਾ। ਗਲੀ ਗਲੀ ਫੇਰਾ, ਘਰ ਘਰ ਜਾਤੀ। ਕੀ ਮਤਲਬ ਏ ਤੇਰਾ? ਮੈਨੂੰ ਲੋਕਾਂ ਦੇ ਘਰਾਂ ਵਿੱਚ ਜਾਤੀਆਂ ਮਰਵਾਵੇਂਗਾ? ਹਫੀਜ਼ ਹੈਰਾਨ ਹੋ ਕੇ ਸਾਈਂ ਜੁਗਨੂ ਨੂੰ ਪੁੱਛਿਆ ਤੇ ਸਾਈਂ ਇੱਕ ਚਲਾਕੀ ਨਾਲ ਹੱਸਣ ਲੱਗ ਪਿਆ ਤੇ ਬੜੇ ਰਾਜ਼ ਭਰੇ ਲਹਿਜੇ ਵਿੱਚ ਦੱਸਣ ਲੱਗ ਪਿਆ, ਬੋਲਿਆ, ਜਿਹਦਾ ਆਪਣਾ ਘਰ ਨਾ ਹੋਵੇ ਉਹ ਲੋਕਾਂ ਦੇ ਘਰ ਜਾਤੀ ਨਾ ਮਾਰੇ ਤੇ ਹੋਰ ਦੋਜ਼ਖ ਵਿੱਚ ਜਾਤੀ ਮਾਰੇ। ਓਏ, ਲੋਕਾਂ ਦਾ ਇੱਕ ਘਰ ਤੇ ਸਾਡਾ ਸਾਰੇ ਜਹਾਨ ਦੇ ਘਰਾਂ ਵਿੱਚ ਹਿੱਸਾ ਹੁੰਦਾ ਏ। ਹਰ ਘਰ ਸਾਡੀ ਭਾਈ ਵਾਲੀ। ਫੇਰ ਹੋਰ ਸੁਣ, ਹਰ ਖਾਣੇ ਵਿੱਚੋਂ ਜਿਹੜਾ ਅਸੀਂ ਸਦਾ ਕਰਕੇ ਲਿਆਉਂਦੇ ਆਂ, ਭੈੜੇ ਅਸੀਂ ਝੂਠਾ ਕਰਦੇ ਆਂ। ਇਹ ਬੜੀ ਭੇੜੀ ਗੱਲ ਏ। ਸਭ ਚੱਲਦਾ ਏ, ਕੋਈ ਭੈੜਾ ਚੰਗਾ ਨਹੀਂ ਹੁੰਦਾ। ਜੇ ਤੂੰ ਸਦਾ ਨਹੀਂ ਕਰਨੀ ਚਾਹੁੰਦਾ ਤੇ ਮੇਰੀ ਗੱਲ ਸੁਣ। ਕਿ? ਹਫੀਜ਼ ਛੇਤੀ ਨਾਲ ਬੋਲਿਆ, ਉਹਦੇ ਖਿਆਲ ਵਿੱਚ ਮੈਨੂੰ ਅੱਗੇ ਨਹੀਂ ਜਾਣਾ ਪਵੇਗਾ। ਸਾਈਂ ਜੁਗਨੂ ਕੁਝ ਦੇਰ ਚੁੱਪ ਰਹਿਣ ਮਗਰੋਂ ਬੋਲਿਆ, ਇੱਥੋਂ ਚਲੇ ਜਾਂਦੇ ਆ। ਤੂੰ ਗੁਰੂ ਬਣ ਜਾ ਤੇ ਮੈਂ ਤੇਰਾ ਚੇਲਾ। ਹਫੀਜ਼ ਹੱਸ ਪਿਆ। ਗੁਰੂ ਮੈਂ ਬਣ ਜਾਵਾਂ? ਉਸ ਮਖੌਲ ਸਮਝਿਆ।
ਹਾਂ ਹਾਂ, ਇਹ ਕੋਈ ਅਨੋਖੀ ਗੱਲ ਏ। ਤੂੰ ਇੱਕ ਵਾਰੀ ਗੁਰੂ ਬਣ ਕੇ ਤੇ ਵੇਖ। ਮੈਂ ਬੜੇ ਬੜੇ ਗੁਰੂ ਬਣਾਏ ਤੇ ਛੱਡੇ। ਹਫੀਜ਼ ਹੈਰਾਨੀ ਨਾਲ ਉਹਦੇ ਵੱਲ ਵੇਖਦਾ ਰਿਹਾ ਤੇ ਬੋਲਿਆ ਕਿ ਗੁਰੂ ਬਣਾਉਣੇ ਪੈਂਦੇ ਨੇ? ਸਾਈਂ ਜੁਗਨੂ ਉਹਨੂੰ ਬੜਾ ਰਾਜ਼ਦਾਰਾਨਾ ਲਹਿਜੇ ਵਿੱਚ ਦੱਸਿਆ, ਸਭ ਝੂਠੋ ਝੂਠ ਬਿਤਾੜੀਏ, ਭੇਦ ਦੀ ਗੱਲ ਏ ਸਾਰੀ। ਇਹ ਬੰਦਾ ਵੀ ਅਜੀਬ ਏ, ਹਫੀਜ਼ ਸੋਚਿਆ। ਇਹ ਅੱਲਾ ਵਾਲਿਆਂ ਬੰਦਿਆਂ ਨੂੰ ਆਖਦਾ ਏ ਕਈ ਗੁਰੂ ਮੈਂ ਬਣਾਏ ਤੇ ਛੱਡੇ। ਕੀ ਸੋਚਣ ਲੱਗ ਪਿਆ? ਸਾਈਂ ਜੁਗਨੂ ਬੋਲਿਆ, ਤੂੰ ਇੱਕ ਵਾਰੀ ਮੇਰੀ ਗੱਲ ਮੰਨ ਕੇ ਵੇਖ, ਫੇਰ ਮੌਜਾਂ ਹੀ ਮੌਜਾਂ। ਕਾਹਦੀਆਂ ਮੌਜਾਂ? ਤੂੰ ਬਸ ਅੱਲਾ ਹੀ ਅੱਲਾ ਕਰਦਾ ਰਹੋ, ਆਪਣੇ ਥੜੇ ਉੱਤੇ ਬੈਠਾ ਰਵੀਂ, ਮੈਂ ਤੇਰੀ ਹਵਾ ਬੰਨੀ ਜਾਵਾਂਗਾ। ਲੋਕ ਆਵਣਗੇ, ਐਵੇਂ ਫੂਕਾ ਮਾਰ ਕੇ ਸੁਆਹ ਦੀ ਚੁੰਡੀ ਫੜਾਈ ਤੇ ਆਖਿਆ ਜਾ ਅੱਲਾ ਭਲਾ ਕਰੇਗਾ, ਸਭ ਮਾਮਲਾ ਠੀਕ ਹੀ ਠੀਕ। ਜਦ ਤੂੰ ਮੈਨੂੰ ਛੱਡ ਜਾਏਗਾ, ਹਫੀਜ਼ ਹੱਸਦਾ ਹੋਇਆ ਬੋਲਿਆ, ਫੇਰ ਹਵਾ ਕੌਣ ਬੰਨੇਗਾ? ਹਫੀਜ਼ ਦੇ ਖਿਆਲ ਵਿੱਚ ਸਾਈਂ ਜੁਗਨੂ ਅਜੇ ਤੀਕ ਮਜ਼ਾਕ ਹੀ ਕਰਦਾ ਪਿਆ ਏ। ਮੈਂ ਉਹਨੂੰ ਛੱਡਣਾ ਵਾਂ ਜਿਹੜਾ ਮੈਨੂੰ ਛੱਡਦਾ ਏ, ਸਾਈਂ ਜੁਗਨੂ ਜ਼ਰਾ ਤਲਖੀ ਨਾਲ ਬੋਲਿਆ। ਹਫੀਜ਼ ਉਹਦੀ ਤਲਖੀ ਤੇ ਹੈਰਾਨ ਹੋਇਆ। ਸਾਈਂ ਜੁਗਨੂ ਦੀ ਆਵਾਜ਼ ਵਿੱਚ ਕਰਾਰਾਪਨ ਵੇਖ ਕੇ ਉਸ ਅਚਾਨਕ ਸਵਾਲ ਕਰਕੇ ਗੱਲ ਹੋਰ ਪਾਸੇ ਮੋੜਨ ਦਾ ਯਤਨ ਕੀਤਾ। ਸਾਈਂ ਤੇਰਾ ਮਾਂ ਪਿਓ ਜਿਉਂਦਾ ਏ? ਅਚਾਨਕ ਸਵਾਲ ਉੱਤੇ ਸਾਈਂ ਜੁਗਨੂ ਤੜਫ ਕੇ ਬੋਲਿਆ, ਇਹ ਕਿਉਂ ਪੁੱਛਣਾ ਏ? ਜਾ ਜਾ ਪਰਤ ਕੇ ਚਲਾ ਜਾ, ਮੈਂ ਹੁਣ ਵਾਪਸ ਨਹੀਂ ਆਉਣਾ, ਤੂੰ ਮੁਨਾਫਕ ਜਾਪਣਾ ਏ। ਸਾਈਂ ਜੁਗਨੂ ਗੁੱਸੇ ਨਾਲ ਬੋਲਦਾ ਅੱਗੇ ਨੂੰ ਟੁਰ ਪਿਆ। ਤੇਰੇ ਵਰਗੇ ਮੂਰਖ ਦਾ ਕਿਧਰੇ ਕੋਈ ਟਿਕਾਣਾ ਨਹੀਂ ਹੁੰਦਾ। ਹਫੀਜ਼ ਨੂੰ ਇਸ ਗੱਲ ਵਿੱਚ ਦਿਲਚਸਪੀ ਮਾਲੂਮ ਹੋਈ। ਉਸ ਅੱਗੇ ਵੱਧ ਕੇ ਜਾਂਦੇ ਹੋਏ ਸਾਈਂ ਜੁਗਨੂ ਦਾ ਹੱਥ ਫੜ ਕੇ ਪੁੱਛਿਆ, ਨਹੀਂ ਸਾਈਂ, ਮੈਨੂੰ ਤੂੰ ਆਪਣੇ ਵਰਗਾ ਹੀ ਜਾਪਦਾ ਹੈ, ਖੁੱਲ ਕੇ ਗੱਲ ਕਰ, ਤੇਰੇ ਅੰਦਰ ਗੁੱਸਾ ਕਿੱਥੋਂ ਆਇਆ? ਸਾਈਂ ਜੁਗਨੂ ਹਫੀਜ਼ ਵੱਲ ਘੂਰ ਕੇ ਵੇਖਿਆ, ਕੁਝ ਦੇਰ ਸੋਚਦਾ ਰਿਹਾ ਤੇ ਫੇਰ ਬੋਲਿਆ, ਅੱਛਾ ਜਦ ਮੈਂ ਪਰਤ ਕੇ ਆਉਣਾ ਹੀ ਨਹੀਂ, ਤੈਨੂੰ ਸਭ ਕੁਝ ਦੱਸ ਹੀ ਦੇਣਾ ਵਾ, ਪਰ ਗੱਲ ਯਾਦ ਕਰ ਲੈ, ਮੇਰੀ ਗੱਲ ਸੁਣ ਕੇ ਮਗਰ ਨਾ ਆਵੀਂ, ਤੇਰੀ ਮੇਰੀ ਰਾਹ ਇੱਕ ਨਹੀਂ ਹੋ ਸਕਦੀ, ਤੈਨੂੰ ਅਕਲ ਆ ਜਾਵੇ ਤੇ ਤੇਰੀ ਕਿਸਮਤ। ਅੱਛਾ ਤੇਰੇ ਮਗਰ ਨਹੀਂ ਆਉਂਦਾ, ਹਫੀਜ਼ ਵਾਅਦਾ ਕੀਤਾ। ਸਾਈਂ ਜੁਗਨੂ ਹਫੀਜ਼ ਤੋਂ 2 ਕਦਮ ਪਿੱਛੇ ਹਟ ਕੇ ਖਲੋ ਗਿਆ ਤੇ ਫੇਰ ਘੂਰਦਾ ਹੋਇਆ ਬੋਲਿਆ, ਨੰਬਰ 1, ਮੇਰਾ ਪਿਓ ਮਰ ਗਿਆ ਏ ਤੇ ਮੇਰੇ ਚਾਚੇ ਕੋਸ਼ਿਸ਼ ਕੀਤੀ ਮੇਰੀ ਮਾਂ ਨਾਲ ਸ਼ਾਦੀ ਕਰ ਲਵੇ, ਕਿਉਂ ਜੇ ਮੇਰੇ ਦਾਦੇ ਦੀ 2 ਮੁਰੱਬਾ ਜ਼ਮੀਨ ਸੀ, ਮੈਂ ਮਾਂ ਦਾ ਕੱਲਾ ਪੁੱਤਰ, ਚਾਚੇ ਦੇ 4 ਪੁੱਤਰ ਸਨ। ਉਹਦੇ ਖਿਆਲ ਵਿੱਚ 1 ਮੁਰੱਬਾ ਮੇਰੇ ਹਿੱਸੇ ਆਉਣਾ ਸੀ, ਬਾਕੀ ਦਾ 1 ਮੁਰੱਬਾ ਉਹਦੇ 4 ਪੁੱਤਰਾਂ ਨੂੰ। ਚਾਚਾ ਸਾਰੀ ਜ਼ਮੀਨ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ। ਫੇਰ ਉਹਨੇ ਸ਼ਾਦੀ ਕਰ ਲਈ? ਹਫੀਜ਼ ਕਾਹਲੀ ਨਾ ਪੁੱਛਿਆ। ਤੂੰ ਉਦੋਂ ਕਿੰਨੀ ਉਮਰ ਦਾ ਹੋਵੇਗਾ? ਨਹੀਂ, ਸਾਈਂ ਵਿੱਚ ਹੋਰ ਕੌੜ ਭਰ ਗਈ। ਮੇਰੀ ਮਾਂ ਕੋਈ ਰੰਡੀ ਸੀ? ਭਾਵੇਂ ਮੈਂ ਉਹਦਾ ਇੱਕੋ ਹੀ ਪੁੱਤਰ ਸਾਂ, ਮੇਰੀ ਮਾਂ ਇਨਕਾਰ ਕੀਤਾ ਤੇ ਚਾਚੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜੇ ਮੈਂ ਉਦੋਂ ਜਵਾਨ ਹੁੰਦਾ ਤਾਂ ਵੱਢ ਕੇ ਉਹਦੀਆਂ ਬੋਟੀਆਂ ਇੱਲਾਂ ਨੂੰ ਖਵਾ ਦਿੰਦਾ। ਮੇਰੀ ਮਾਂ ਮੈਨੂੰ ਲੈ ਕੇ ਮੇਰੇ ਨਾਨਕੇ ਆ ਗਈ, ਚੋਰੀ ਰਾਤ ਨੂੰ ਠੁੱਡੇ ਖਾਂਦੀ। ਹਫੀਜ਼ ਸਾਹ ਰੋਕ ਕੇ ਪੁੱਛਿਆ, ਤੂੰ ਮਲੰਗ ਹੋ ਗਿਆ ਏ, ਆਪਣੀ ਜ਼ਮੀਨ ਦਾ ਹਿੱਸਾ ਨਾ ਲਿਆ? ਹੁਣ ਸਾਈਂ ਜੁਗਨੂ ਦੀਆਂ ਅੱਖਾਂ ਸ਼ੋਲੇ ਵਾਂਗ ਭਖਣ ਲੱਗ ਪਈਆਂ। ਹਫੀਜ਼ ਉਹਦੀ ਵਿਗੜਦੀ ਹੋਈ ਸ਼ਕਲ ਨੂੰ ਗੌਰ ਨਾਲ ਵੇਖਦਾ ਹੋਇਆ ਨੇੜੇ ਹੋਇਆ ਤੇ ਸਾਈਂ ਜੁਗਨੂ ਹੋਰ ਪਰਾਂ ਹੋ ਕੇ ਬੋਲਿਆ, ਜਦ ਮੈਂ ਜਵਾਨ ਹੋਇਆ ਤੇ ਸਾਰੀ ਗੱਲ ਮਾਂ ਨੇ ਦੱਸੀ ਤੇ ਫੇਰ ਮੈਂ ਇਕੱਲਾ ਹੀ ਇੱਕ ਰਾਤ ਚਾਚੇ ਦੇ 4 ਪੁੱਤਰ ਵੱਢ ਕੇ ਦਰਿਆ ਵਿੱਚ ਸੱਟ ਦਿੱਤੇ। ਚਾਚਾ ਕੰਜਰ ਨਸ ਗਿਆ ਸੀ। 4 ਕਤਲ? ਹਫੀਜ਼ ਬੁੜਬੁੜਾਇਆ, 5ਵੇਂ ਨੂੰ ਕਤਲ ਕਰਨ ਵਾਸਤੇ ਤੇ ਫਕੀਰ ਹੋਇਆ ਵਾਂ। ਜੁਗਨੂ ਦੰਦ ਪੀ ਕੇ ਰਹਿ ਗਿਆ ਤੇ ਫੇਰ ਬੋਲਿਆ, ਹੁਣ ਬਸ ਉਹਦਾ ਸਿਰ ਲੈ ਕੇ ਥਾਣੇ ਜਾਵਾਂਗਾ। ਥਾਣੇ? ਹਫੀਜ਼ ਬੋਲਿਆ, ਕਦੀ ਕਦੀ ਅਣਖ ਵਾਸਤੇ ਵੀ ਸੂਲੀ ਚੜਨਾ ਪੈਂਦਾ ਏ। ਲੈ ਹੁਣ ਅਸਲਾਮ ਅਲੈਕੁਮ, ਮੇਰੇ ਮਗਰ ਨਾ ਆਵੀਂ। ਇਹ ਕਹਿ ਕੇ ਸਾਈਂ ਜੁਗਨੂ ਰਾਤ ਦੇ ਹਨੇਰੇ ਵਿੱਚ ਗਾਇਬ ਹੋ ਗਿਆ ਤੇ ਹਫੀਜ਼ ਉੱਥੇ ਖਲੋਤਾ ਸੋਚਦਾ ਰਹਿ ਗਿਆ। ਅਣਖ ਵਾਸਤੇ ਸੂਲੀ ਚੜਨਾ ਪੈਂਦਾ ਏ, ਮੈਨੂੰ ਸ਼ਰਮ ਆਉਣੀ ਚਾਹੀਦੀ ਏ। ਖਲੋਤਾ ਖਲੋਤਾ ਹੀ ਉਹ ਮੁੜਕੋ ਮੁੜਕੀ ਹੋ ਗਿਆ। ਕੀ ਕਰਾਂ, ਪਿੱਛੇ ਤਾਈ ਦੇ ਕੋਲ ਜਾਵਾਂ ਜਾਂ ਮਲੰਗਾ ਕੋਲ? ਉਹ ਇੱਕ ਪਾਸੇ ਨੂੰ ਟੁਰ ਪਿਆ। ਬਹੁਤ ਦੂਰ ਜਾ ਕੇ ਉਹਨੂੰ ਹੋਸ਼ ਆਈ, ਮੈਂ ਕਿੱਥੇ ਜਾ ਰਿਹਾ ਵਾਂ? ਰਾਤ, ਹਨੇਰਾ, ਕਾਲੀ ਡੈਣ ਵਰਗਾ। ਮੈਂ ਵੀ ਕਿੰਨਾ ਮੂਰਖ ਹਾਂ, ਕਿੱਧਰ ਜਾ ਰਿਹਾ ਵਾਂ? ਹਫੀਜ਼ ਆਪਣੇ ਦਿਮਾਗ ਤੇ ਮੁੱਕੀਆਂ ਮਾਰਨ ਲੱਗ ਪਿਆ। ਥੱਕ ਕੇ ਖੇਤਾਂ ਵਿੱਚ ਇੱਕ ਚੌੜੀ ਵੱਟ ਤੇ ਲੰਮਾ ਪੈ ਗਿਆ। ਸਵੇਰੇ ਵੇਖੀ ਜਾਵੇਗੀ। ਹਫੀਜ਼ ਸੁੱਤੇ ਨੂੰ ਚੋਖਾ ਦਿਨ ਚੜ੍ਹਾਇਆ। ਧੁੱਪ ਦੇ ਸੇਕ ਨਾਲ ਅੱਖ ਖੁੱਲੀ। ਉਸ ਆਪਣੇ 4 ਚੁਫੇਰੇ ਵੇਖਿਆ। ਮਕਈ ਦੇ ਖੇਤ ਪੱਕੇ ਖਲੋਤੇ ਸਨ। ਮਕਈ ਦੇ ਸਿੱਟੇ ਭਰਿਆਂ ਦਾਣਿਆਂ ਵਾਲੇ ਸੂਰਜ ਦੀਆਂ ਕਿਰਨਾਂ ਨਾਲ ਚਮਕ ਰਹੇ ਸਨ।
ਰਾਤ ਦੀ ਭੁੱਖ ਫੇਰ ਜਾਗ ਪਈ। ਬੇਦਿਲੀ ਨਾਲ ਉੱਠ ਕੇ ਮਕਈ ਦੇ ਕੱਚੇ ਸਿੱਟੇ ਵੇਖਣ ਲੱਗ ਪਿਆ। ਖੇਤ ਵਿੱਚ ਬਾਲ ਕਰਨ ਨਾਲ ਕੱਚੇ ਸਿੱਟੇ ਆਸਾਨੀ ਨਾਲ ਮਿਲ ਗਏ। ਕੱਚੇ ਸਿੱਟਿਆਂ ਨੂੰ ਦੰਦਾਂ ਨਾਲ ਪੱਟ ਕੇ ਖਾਂਦਿਆਂ ਬੜਾ ਸਵਾਦ ਆਇਆ। ਦੋਵੇਂ ਸਿੱਟੇ ਮੁੱਕ ਗਏ, ਪਰ ਭੁੱਖ ਅਜੇ ਨਹੀਂ ਸੀ ਮੁੱਕੀ। ਅੱਗੇ ਵੱਧ ਕੇ ਇੱਕ ਹੋਰ ਸਿੱਟਾ ਤੋੜਿਆ ਤੇ ਖਾਂਦਾ ਹੋਇਆ ਇੱਕ ਪਾਸੇ ਨੂੰ ਟੁਰ ਪਿਆ। ਕੁਝ ਦੂਰ ਇੱਕ ਪਿੰਡ ਨਜ਼ਰ ਆਇਆ। ਇੱਕ ਵਾਰੀ ਫੇਰ ਉਹਨੂੰ ਜੁਗਨੂ ਸਾਈਂ ਦੀ ਗੱਲ ਚੇਤੇ ਆਈ। ਅਣਖ ਅਣਖ ਆਪਣੇ ਨਾਲ ਗੱਲਾਂ ਕਰਦਾ ਹੋਇਆ ਉਹ ਟੁਰਿਆ ਜਾ ਰਿਹਾ ਸੀ। ਇਹ ਤਾਇਆ ਘੜਾਇਆ ਵੀ ਕੀ ਬਲਾ ਏ। ਇੱਕ ਮੁੱਕੀ ਮਾਰਾਂ ਤੇ ਜਾਨ ਕੱਢ ਦਿਆਂ, ਭਈ ਤੜਫੇ ਵੀ ਨਾ। ਓਏ ਜਵਾਨਾ, ਇੱਕ ਪਾਸਿਓਂ ਕਿਸੇ ਵਡੇਰੇ ਬੰਦੇ ਦੀ ਆਵਾਜ਼ ਆਈ। ਹਫੀਜ਼ ਸੱਜੇ ਪਾਸੇ ਧਿਆਨ ਮਾਰਿਆ। ਇੱਕ ਬਜ਼ੁਰਗ ਤੇ ਇੱਕ ਮੁਟਿਆਰ ਚਰੀ ਦੇ ਖੇਤ ਵਿੱਚ ਖੜੇ ਸਨ। ਉਹਨਾਂ ਦੋ ਪੰਡਾਂ ਚਰੀ ਵੱਢ ਕੇ ਬੰਨੀ ਹੋਈ, ਜਿਹੜੀ ਉਹਨਾਂ ਕੋਲੋਂ ਚੁੱਕੀ ਨਹੀਂ ਸੀ ਜਾ ਰਹੀ। ਹਫੀਜ਼ ਚਰੀ ਨੂੰ ਵੇਖ ਕੇ ਸਮਝ ਗਿਆ ਤੇ ਉਹਨਾਂ ਦੇ ਕੋਲ ਚਲਾ ਗਿਆ। ਪੁੱਤਰ ਜ਼ਰਾ ਹੱਥ ਪਵਾਈ, ਬਜ਼ੁਰਗ ਖੁਦਾ ਬਖਸ਼ ਪੰਡਾਂ ਵੱਲ ਇਸ਼ਾਰਾ ਕੀਤਾ। ਹਫੀਜ਼ ਪਹਿਲੇ ਚਰੀ ਦੀਆਂ ਪੰਡਾਂ ਵੱਲ ਵੇਖਿਆ, ਕਾਫੀ ਭਾਰੀਆਂ ਸਨ। ਉਸ ਬਾਬੇ ਦੇ ਜੁੱਸੇ ਵੱਲ ਧਿਆਨ ਫੇਰਿਆ। ਕਾਫੀ ਚੌੜਾ ਤੇ ਹੱਥਾਂ ਪੈਰਾਂ ਦਾ ਸੁਥਰਾ ਵਜੂਦ, ਜਵਾਨੀ ਵੇਲੇ ਤੇ ਬਲਾ ਹੋਵੇਗਾ। ਹੁਣ ਹੱਡੀਆਂ ਦੀ ਮੁੱਠ। ਕੁੜੀ ਤਾਜੋ ਵੀ ਪਿਓ ਵਾਂਗ ਖੁੱਲੇ ਜੁੱਸੇ ਦੀ ਜਾਪਦੀ ਸੀ। ਹਾਲੀ ਜਵਾਨੀ ਨਹੀਂ ਸੀ ਚੜੀ। ਚੰਗੇ ਨਕ ਨਕਸ਼ੇ ਵਾਲੀ ਤਾਜੋ ਜਵਾਨੀ ਦੀ ਪੌੜੀ ਤੇ ਹਾਲੀ ਪੈਰ ਹੀ ਰੱਖਿਆ ਜਾਪਦਾ ਸੀ। ਹਫੀਜ਼ ਇੱਕ ਨਜ਼ਰ ਵਿੱਚ ਪਿਓ ਧੀ ਤੇ ਚਰੀ ਦੀਆਂ ਪੰਡਾਂ ਦਾ ਵਜ਼ਨ ਤੋਲ ਲਿਆ। ਉਹਦੇ ਖਿਆਲ ਵਿੱਚ ਇਹਨਾਂ ਕੋਲੋਂ ਇਹ ਬਾਹਰ ਚੁੱਕਿਆ ਨਹੀਂ ਜਾਣਾ। ਬਾਬਾ ਖੁਦਾ ਬਖਸ਼ ਵੀ ਤਾੜ ਗਿਆ। ਬੋਲਿਆ, ਪੁੱਤਰ ਲਾਲਚ ਕਰ ਬੈਠਿਆ, ਦੁਬਾਰਾ ਸ਼ਾਮ ਨੂੰ ਨਾ ਆਉਣਾ ਪਵੇ। ਕੋਈ ਨਹੀਂ, ਔਖੇ ਸੌਖੇ ਹੋ ਕੇ ਲੈ ਹੀ ਜਾਵਾਂਗੇ, ਕਰਨਾ ਜੋ ਆਪੇ ਹੋਇਆ। ਬਾਬੇ ਮੁਸਕਰਾ ਕੇ ਆਪਣੀ ਮਜਬੂਰੀ ਦੱਸੀ। ਖੁਦਾ ਬਖਸ਼ ਚਰੀ ਦੀ ਪੰਡ ਨੂੰ ਹੱਥ ਪਾ ਕੇ ਤਾਜੋ ਨੂੰ ਪਹਿਲੇ ਚੁਕਾਉਣ ਲੱਗਾ ਤੇ ਹਫੀਜ਼ ਰੋਕ ਦਿੱਤਾ। ਬਾਬਾ ਜੀ, ਪੰਡ ਭਾਰੀ ਏ, ਥੋੜੀ ਕਰ ਲਵੋ, ਬਾਕੀ ਦੁਬਾਰਾ ਆ ਕੇ ਲੈ ਜਾਣਾ, ਨਹੀਂ ਤੇ ਰਾਹ ਵਿੱਚ ਖਰਾਬ ਹੋ ਗਏ। ਠੀਕ ਹੈ ਜਵਾਨਾ, ਪਰ ਦੁਬਾਰਾ ਕਿੱਥੇ ਆਇਆ ਜਾਣਾ ਹੈ, ਹੋਰ ਬਤੇਰੇ ਕੰਮ ਨੇ। ਹਫੀਜ਼ ਕੁਝ ਦੇਰ ਚੁੱਪ ਹੋਣ ਮਗਰੋਂ ਬੋਲਿਆ, ਅੱਛਾ ਫਿਰ ਇੱਕ ਥਾਂ ਦੇ ਮੈਨੂੰ ਚੁਕਾ ਦਿਓ, ਮੈਂ ਪਿੰਡ ਛੱਡ ਆਉਣਾ ਵਾਂ। ਇਹ ਸੁਣ ਕੇ ਪਿਓ ਧੀ ਦੀਆਂ ਅੱਖਾਂ ਹਫੀਜ਼ ਵਿੱਚ ਗੱਡੀਆਂ ਗਈਆਂ, ਜਿਵੇਂ ਉਹ ਮਜ਼ਾਕ ਕਰ ਰਿਹਾ ਹੈ। ਪਰ ਹਫੀਜ਼ ਨੇ ਸੱਚਮੁੱਚ ਰੱਸਾ ਖੋਲ ਕੇ ਦੋਵੇਂ ਬਰੂਟੇ ਇੱਕ ਥਾਂ ਬੰਨਣੇ ਸ਼ੁਰੂ ਕਰ ਦਿੱਤੇ। ਖੁਦਾ ਬਖਸ਼ ਉਹਦਾ ਪੱਕਾ ਇਰਾਦਾ ਵੇਖ ਕੇ ਬੋਲਿਆ, ਰਾਣ ਦੇ ਪੁੱਤਰ, ਤੇਰਾ ਪੈਂਡਾ ਖੋਟਾ ਹੋਵੇਗਾ। ਕੋਈ ਗੱਲ ਨਹੀਂ ਚਾਚਾ। ਚਰੀ ਨੂੰ ਚੁੱਕਣ ਲਈ ਉਲਰਿਆ ਬਾਬੇ ਵੀ ਹੱਥ ਪਾਇਆ। ਹਫੀਜ਼ ਥੱਬਾ ਭਰ ਕੇ ਚਰੀ ਸਿਰ ਉੱਤੇ ਰੱਖਦਾ ਹੋਇਆ ਬੋਲਿਆ, ਚਲੋ ਕਿੱਧਰ ਚੱਲਣਾ ਹੈ। ਦੋਵੇਂ ਹੈਰਾਨ ਸਨ ਭਈ ਇਸ ਗੱਭਰੂ ਤੇ ਗੱਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਪਰ ਘਰ ਚੱਲ ਕੇ ਪੁੱਛ ਲਵਾਂਗੇ ਕੌਣ ਹੈ, ਇਸ ਪਿੰਡ ਦਾ ਤੇ ਨਹੀਂ। ਖੁਦਾ ਬਖਸ਼ ਕਾੜੀ ਕਾੜੀ ਉਹਦੇ ਅੱਗੇ ਹੋ ਟੁਰਿਆ। ਤਾਜੋ ਚੁੰਨੀ ਨੂੰ ਖੋਲ ਕੇ ਬੁੱਕਲ ਮਾਰੀ ਮਗਰ ਮਗਰ ਟੁਰ ਪਈ। ਵਾਰ-ਵਾਰ ਇਸ ਖਿਆਲ ਨਾਲ ਹਫੀਜ਼ ਦੀਆਂ ਲੱਤਾਂ ਵੱਲ ਵੇਖਦੀ, ਕਦੋਂ ਚਰੀ ਦੇ ਭਾਰੇ ਭਾਰ ਨਾਲ ਡੋਲਦੀਆਂ ਨੇ, ਪਰ ਉਹਦੀਆਂ ਮੋਟੀਆਂ ਲੱਤਾਂ ਬੜੇ ਆਰਾਮ ਨਾਲ ਚੱਲ ਰਹੀਆਂ ਸਨ। ਕਿੰਨਾ ਚੰਗਾ ਏ, ਖੁਦਾ ਸਲਾਮਤ ਰੱਖੇ। ਤਾਜੋ ਦੇ ਮੂੰਹ ਹੌਲੀ ਜਿਹੀ ਦੁਆ ਨਿਕਲੀ। ਉਹ ਜਾਣਦੀ ਸੀ ਖੇਤ ਵਿੱਚੋਂ ਚਰੀ ਦੀ ਪੰਡ ਘਰ ਤੀਕ ਪਹੁੰਚਾਉਣ ਲਈ ਕਿੰਨੀ ਜਾਨ ਮਾਰਨੀ ਪੈਂਦੀ ਏ। ਤਾਜੋ ਆਪਣੇ ਬਾਪ ਨਾਲ ਰੋਜ਼ ਹੀ ਖੇਤ ਵਿੱਚੋਂ ਚਰੀ ਲੈਣ ਆਉਂਦੀ ਹੁੰਦੀ ਸੀ, ਪਰ ਹਰ ਵਾਰ ਚਰੀ ਲਿਆਉਣ ਦਾ ਸੁਣ ਕੇ ਘਬਰਾ ਜਾਇਆ ਕਰਦੀ। ਅੱਜ ਆਪਣੇ ਸਿਰ ਤੋਂ ਬਾਹਰ ਲੱਥਾ ਵੇਖ ਕੇ ਖੁਸ਼ ਹੋਈ। ਇਸੇ ਖੁਸ਼ੀ ਵਿੱਚ ਖਿਆਲ ਆਇਆ, ਕਦੀ ਅੱਬਾ ਇਹਨੂੰ ਕਾਮਾ ਰੱਖ ਲਵੇ ਤੇ ਚਰੀ ਵਾਲਾ ਸਿਆਪਾ ਤੇ ਮੁੱਕ ਜਾਵੇ। ਪਰ ਆਪਣੀ ਹੈਸੀਅਤ ਯਾਦ ਆਉਣ ਕਰਕੇ ਉਦਾਸ ਹੋ ਗਈ। ਭਲਾ ਸਾਡਾ ਕਾਮਾ ਕੋਈ ਕਿਵੇਂ ਰਵੇ, ਅਸੀਂ ਹੈ ਕੀ ਆ? ਮਜ਼ਾਰੇ ਗਰੀਬ ਵਿਚਾਰੇ। ਮਜ਼ਾਰੇ ਤੇ ਗਰੀਬ ਦੇ ਨਾਂ ਤੋਂ ਉਹਨੂੰ ਚਿੜ ਲੱਗੀ। ਕਈ ਵਾਰ ਉਹ ਇਸ ਮਸਲੇ ਉੱਤੇ ਸੋਚ ਬੈਠੀ ਸੀ, ਮਜ਼ਾਰੇ ਗਰੀਬ ਕਿਉਂ ਹੁੰਦੇ ਨੇ? ਸੋਚਦਿਆਂ ਹੋਇਆ ਜਦ ਕੋਈ ਹੱਲ ਨਾ ਲੱਭਣਾ ਤੇ ਤਾਜੋ ਨੂੰ ਨੀਂਦਰ ਆ ਜਾਂਦੀ ਤੇ ਉਹ ਸੌਂ ਜਾਂਦੀ। ਫਿਰ ਉਸ ਦੇ ਸੌਂ ਜਾਣ ਨਾਲ ਹੀ ਉਸ ਵੇਲੇ ਦੀ ਉਹਦੀ ਸੋਚ ਮੁੱਕ ਜਾਂਦੀ। ਪਿੰਡ ਦੀਆਂ ਤੰਗ ਗਲੀਆਂ ਵਿੱਚੋਂ ਲੰਘਦਿਆਂ ਹੋਇਆਂ ਖੁਦਾ ਬਖਸ਼ ਹਫੀਜ਼ ਨੂੰ ਹਦਾਇਤ ਦਿੰਦਾ ਗਿਆ, ਜ਼ਰਾ ਸੱਜੇ ਹੱਥ ਹੋ ਕੇ, ਕੰਧ ਨਾਲੋਂ ਪਾਸਾ ਵੱਟ ਕੇ। ਗਲੀਆਂ ਵਿੱਚ ਆਉਂਦੇ ਜਾਂਦੇ ਲੋਕਾਂ ਇੱਕ ਨਵੇਂ ਬੰਦੇ ਨੂੰ ਚਿਹਰੀ ਚੁੱਕੀ ਖੁਦਾ ਬਖਸ਼ ਨਾਲ ਵੇਖ ਕੇ ਕੋਈ ਲੰਮਾ ਖਿਆਲ ਨਾ ਕੀਤਾ। ਹੋਣਾ ਹੈ ਕੋਈ ਰਿਸ਼ਤੇਦਾਰ ਜਾਂ ਮਿਲਣ ਗਿਲਣ ਵਾਲਾ। ਆਪਣੇ ਘਰ ਦੇ ਬੂਹੇ ਅੱਗੇ ਅੱਪੜ ਕੇ ਖੁਦਾ ਬਖਸ਼ ਆਖਿਆ, ਪੁੱਤਰ ਬੂਹਾ ਜ਼ਰਾ ਨੀਵਾਂ ਹੈ, ਚਿਹਰੀ ਬਾਹਰ ਹੀ ਸੁੱਟ ਦੇ, ਥੋੜੀ ਥੋੜੀ ਕਰਕੇ ਅੰਦਰ ਲੈ ਜਾਵਾਂਗਾ। ਹਫੀਜ਼ ਦਾ ਕੱਦ ਕਾਟ ਵੇਖ ਕੇ ਖੁਦਾ ਬਖਸ਼ ਅੰਦਾਜ਼ਾ ਕਰ ਲਿਆ
ਐਡੇ ਜਵਾਨ ਕੋਲੋਂ ਨੀਵਾ ਹੋ ਕੇ ਵੀ ਬੂਹਾ ਲੰਘਿਆ ਨਹੀਂ ਜਾਣਾ। ਹਫੀਜ਼ ਬੂਹੇ ਨੂੰ ਵੇਖ ਕੇ ਚਰੀ ਦੀ ਪੰਡ ਸਿਰ ਤੋਂ ਉਲਾਰ ਕੇ ਮੋਢੇ ਉੱਤੇ ਕਰ ਲਈ। ਬਿਲਕੁਲ ਨੀਵਾ ਹੋ ਕੇ ਬੂਹਾ ਲੰਘ ਕੇ ਬੋਲਿਆ, ਚਾਚਾ ਕਿੱਧਰ ਰੱਖਣੀ ਏ? ਇੱਧਰ ਪੁੱਤਰ, ਟੋਕਾ ਮਸ਼ੀਨ ਕੋਲ। ਖੁਦਾ ਬਖਸ਼ ਇਹਸਾਨ ਦੇ ਭਾਰ ਨਾਲ ਆਪਣੇ ਆਪ ਨੂੰ ਦਬਿਆ ਮਹਿਸੂਸ ਕਰ ਰਿਹਾ ਸੀ। ਹਫੀਜ਼ ਅਡੋਲ ਹੱਥਾਂ ਵਿੱਚ ਸੰਭਾਲ ਕੇ ਪੰਡ ਟੋਕੇ ਕੋਲ ਰੱਖ ਦਿੱਤੀ। ਖੁਦਾ ਬਖਸ਼ ਮੁਸਕਰਾ ਕੇ ਹਫੀਜ਼ ਨੂੰ ਸ਼ਾਬਾਸ਼ ਦਿੱਤੀ। ਨਾਲ ਹੀ ਦੱਸਿਆ, ਇਕੱਲਾ ਹੋਣ ਕਰਕੇ ਮੈਂ ਡੰਗਰ ਘਰ ਹੀ ਰੱਖੇ ਹੋਏ ਨੇ, ਬਾਹਰ ਹਵੇਲੀ ਨਹੀਂ ਲੈ ਕੇ ਜਾਂਦਾ। ਹਫੀਜ਼ ਵਿਹੜੇ ਧਿਆਨ ਮਾਰਿਆ। ਖੁਰਲੀ ਦੁਆਲੇ 2 ਡੱਗੇ ਤੇ ਇੱਕ ਮੱਝ ਬੱਝੀ ਹੋਈ ਸੀ। ਤਾਜੋ ਫੁਰਤੀ ਨਾਲ ਅੰਦਰੋਂ ਰੰਗੀਲੀ ਮੰਜੀ ਕੱਢ ਕੇ ਨਿੰਮ ਦੀ ਛਾਵੇਂ ਢਾ ਦਿੱਤੀ। ਅੱਛਾ ਚਾਚਾ, ਹੁਣ ਮੈਂ ਚੱਲਣਾ ਵਾਂ। ਹਫੀਜ਼ ਜਾਣ ਲਈ ਬੂਹੇ ਵੱਲ ਮੁੜਦੇ ਹੋਇਆਂ ਪੁੱਛਿਆ, ਚਾਚਾ ਇਸ ਪਿੰਡ ਦਾ ਨਾਂ ਕੀ ਏ? ਬਹਿ ਪੁੱਤਰ ਬਹਿ। ਖੁਦਾ ਬਖਸ਼ ਅੱਗੇ ਹੋ ਖਲੋਤਾ। ਪਾਣੀ ਦਾਣੀ ਪੀ ਕੇ ਜਾਵੀਂ। ਨਾ ਬਈ ਨਾ, ਇੰਜ ਨਹੀਂ ਅਸਾਂ ਜਾਣ ਦੇਣਾ। ਬਾਂਹ ਫੜ ਕੇ ਖੁਦਾ ਬਖਸ਼ ਮੰਜੀ ਵੱਲ ਲੈ ਆਇਆ। ਨਾਲ ਹੀ ਤਾਜੋ ਨੂੰ ਆਖਿਆ, ਦੀਏ ਅੰਦਰੋਂ ਪੱਖੀ ਤੇ ਫੜਾ, ਨਾਲੇ ਦੁੱਧ ਵਿੱਚ ਮਿੱਠਾ ਪਾ ਲਿਆ। ਨਹੀਂ ਨਹੀਂ ਚਾਚਾ, ਇੰਨੀ ਖੇਚਲ ਕਰਨ ਦੀ ਕਿਹੜੀ ਲੋੜ ਏ? ਲੋੜ ਕਿਉਂ ਨਹੀਂ, ਤੈਨੂੰ ਦੁਪਹਿਰ ਵੇਲਾ ਹੋ ਗਿਆ ਏ, ਰੋਟੀ ਵੀ ਖਾਣੀ ਹੋਵੇਗੀ। ਫੁਰਤੀ ਨਾਲ ਤਾਜੋ ਪੱਖੀ ਫੜਾ ਕੇ ਚਲੀ ਗਈ। ਅੰਦਰੋਂ ਤਾਕ ਓਲੇ ਹੋ ਕੇ ਪ੍ਰਾਹੁਣੇ ਨੂੰ ਲੁਕ ਲੁਕ ਵੇਖਦੀ ਹੋਈ ਦੁਆ ਮੰਗ ਰਹੀ ਸੀ, ਖੁਦਾ ਕਰੇ ਪਰਦੇਸੀ ਇੱਥੇ ਹੀ ਰਹਿ ਜਾਵੇ। ਖੁਦਾ ਬਖਸ਼ ਹਫੀਜ਼ ਨੂੰ ਪੱਖੀ ਝੱਲਣ ਲੱਗਾ ਤੇ ਹਫੀਜ਼ ਉਹਦੇ ਹੱਥੋਂ ਪੱਖੀ ਲੈ ਕੇ ਆਪਣੇ ਆਪ ਨੂੰ ਝੱਲਣ ਲੱਗ ਪਿਆ। ਪੱਖੀ ਦੀ ਠੰਡੀ ਹਵਾ ਨਾਲ ਉਹਨੂੰ ਸਕੂਨ ਮਿਲਿਆ। ਤਾਜੋ ਜੱਗ ਭਰ ਕੇ ਦੁੱਧ ਲੈ ਆਈ। ਇੱਕ ਗਿਲਾਸ ਪੀ ਕੇ ਹਫੀਜ਼ ਵਾਪਸ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ, ਪਰ ਖੁਦਾ ਬਖਸ਼ ਅੜੀ ਕਰਕੇ ਸਾਰਾ ਦੁੱਧ ਪਿਆ ਦਿੱਤਾ। ਚਿਰਾਂ ਮਗਰੋਂ ਘਰ ਦਾ ਖਾਲਸ ਦੁੱਧ ਪੀ ਕੇ ਹਫੀਜ਼ ਨੂੰ ਸਰੂਰ ਜਿਹਾ ਆਇਆ। ਖੁਦਾ ਬਖਸ਼ ਦੀ ਨੂੰ ਰੋਟੀ ਪਕਾਉਣ ਦਾ ਆਖ ਕੇ ਹਫੀਜ਼ ਨੂੰ ਪੁੱਛਿਆ, ਪੁੱਤਰ ਜਾਣਾ ਕਿੱਥੇ? ਹਫੀਜ਼ ਇਸ ਸਵਾਲ ਤੇ ਖਾਮੋਸ਼ ਰਿਹਾ ਤੇ ਖੁਦਾ ਬਖਸ਼ ਬੜੇ ਲਾਡ ਨਾਲ ਕੰਧ ਤੇ ਹੱਥ ਫੇਰ ਕੇ ਬੋਲਿਆ, ਪੁੱਤਰ ਜਾਣਾ ਕਿੱਥੇ? ਕਿੱਦਾਂ ਪੁੱਤਰ ਹੈ? ਪਿੰਡ ਕਿਹੜਾ ਈ? ਕੌਣ ਹੋਣਾ ਹੈ? ਖੁਦਾ ਬਖਸ਼ ਇੱਕੋ ਸਾਏ ਕਿੰਨੇ ਹੀ ਸਵਾਲ ਪੁੱਛ ਲੈ। ਕਿਹੜੇ ਕੰਮ ਆਇਆ ਹੈ ਤੇ ਕਿਸ ਕੰਮ ਚਲਿਆ ਹੈ? ਹਫੀਜ਼ ਇੱਕ ਲੰਮਾ ਸਾਹ ਲੈ ਕੇ ਬੋਲਿਆ, ਚਾਚਾ ਕੀ ਦੱਸਾਂ, ਇਹਨਾਂ ਵਿੱਚੋਂ ਕਿਸੇ ਸਵਾਲ ਦਾ ਵੀ ਜਵਾਬ ਮੇਰੇ ਕੋਲੋਂ ਨਹੀਂ ਦਿੱਤਾ ਜਾਣਾ। ਖੁਦਾ ਬਖਸ਼ ਪੂਰੀ ਸਮਝ ਨਾਲ ਸੋਚ ਕੇ ਬੋਲਿਆ, ਠੀਕ ਹੈ ਪੁੱਤਰ, ਇੱਥੇ ਕਿਸੇ ਨੂੰ ਵੀ ਨਹੀਂ ਪਤਾ ਉਹ ਕੌਣ ਹੈ, ਕੀ ਹੈ। ਬਸ ਜ਼ਿੰਦਗੀ ਦਾ ਇੱਕ ਚੱਕਰ ਹੈ। ਸਾਰੇ ਬੰਦੇ ਆਪਣੇ ਆਪਣੇ ਚੱਕਰ ਵਿੱਚ ਕੋਲੂ ਦੇ ਢੱਗੇ ਵਾਂਗਰ ਅੱਖਾਂ ਮੀਟੀ ਟੁਰੀ ਜਾਂਦੇ ਨੇ, ਬਸ ਟੁਰੀ ਜਾਂਦੇ ਨੇ। ਪਰ ਫੇਰ ਵੀ ਕੋਈ ਨਾ ਕੋਈ ਕਦੀ ਨਾ ਕਦੀ ਆਪਣੇ ਚੱਕਰ ਵਿੱਚੋਂ ਨਿਕਲ ਕੇ ਦੂਜੇ ਚੱਕਰ ਵਿੱਚ ਚਲਾ ਜਾਂਦਾ ਹੈ। ਹਿੰਮਤ ਹੋਵੇ ਤੇ ਫੇਰ ਦੂਜੇ ਚੱਕਰ ਤੋਂ ਤੀਜੇ ਚੱਕਰ ਤੇ ਤੀਜੇ ਤੋਂ ਟੱਪ ਕੇ ਨਿਕਲ ਜਾਂਦਾ ਹੈ, ਦੂਰ, ਬਹੁਤ ਦੂਰ। ਗੋ ਨਾਲ ਵੇਖੀਏ ਤੇ ਬੰਦਾ ਕਿਸੇ ਨਾ ਕਿਸੇ ਚੱਕਰ ਵਿੱਚ ਹੀ ਰਹਿੰਦਾ ਹੈ। ਬੁੱਢੇ ਕਿਸਾਨ ਦੀ ਨਰਮੀ ਤੇ ਹਮਦਰਦੀ ਵਾਲੀ ਗੱਲ ਸੁਣ ਕੇ ਹਫੀਜ਼ ਨੂੰ ਮਾਲੂਮ ਹੋਇਆ, ਮੈਂ ਨਾ ਵੀ ਕੁਝ ਦੱਸਾਂ ਫੇਰ ਵੀ ਇਹ ਬੁੱਢਾ ਗੱਲ ਲੱਭ ਜ਼ਰੂਰ ਲਵੇਗਾ। ਹਫੀਜ਼ ਸੰਭਲ ਕੇ ਗੱਲ ਕੀਤੀ, ਠੀਕ ਹੈ ਚਾਚਾ, ਬੰਦਾ ਕਿਸੇ ਨਾ ਕਿਸੇ ਚੱਕਰ ਵਿੱਚ ਜ਼ਰੂਰ ਰਹਿੰਦਾ ਹੈ, ਪਰ ਮੇਰਾ ਚੱਕਰ ਇਹੋ ਜਿਹਾ ਹੈ, ਨਾ ਦੱਸਿਆ ਮੁੱਕਦਾ ਹੈ ਨਾ ਚੁੱਪ ਕੀਤਿਆਂ ਮੁੱਕਦਾ ਹੈ। ਜਿਸ ਤਰ੍ਹਾਂ ਹੋਰ ਬੰਦੇ ਆਪਣੇ ਆਪਣੇ ਚੱਕਰਾਂ ਵਿੱਚ ਹੀ ਮਰ ਖਪ ਜਾਂਦੇ ਨੇ, ਮੈਂ ਵੀ ਇੰਝ ਹੀ ਮੁੱਕ ਜਾਵਾਂਗਾ। ਹਫੀਜ਼ ਨਿੰਮੂ ਜਾਣਾ ਹੋ ਕੇ ਚੁੱਪ ਕਰ ਗਿਆ। ਖੁਦਾ ਬਖਸ਼ ਬੜੇ ਗੋਹ ਨਾਲ ਉਹਦੀ ਗੱਲ ਸੁਣੀ, ਹੱਸ ਕੇ ਬੋਲਿਆ, ਬੋਲਿਆ ਪੁੱਤਰਾ, ਮਾਂ ਨਾਲ ਰੁੱਸ ਕੇ ਆਇਆ ਹੈ ਕਿ ਪਿਓ ਨਾਲ ਲੜ ਪਿਆ ਹੈ? ਹਫੀਜ਼ ਸਿਰ ਫੇਰ ਕੇ ਇਨਕਾਰ ਕੀਤਾ, ਨਾ ਚਾਚਾ, ਮੇਰਾ ਕੌਣ ਹੈ ਜਿਹਦੇ ਨਾਲ ਲੜਨਾ ਸੀ? ਮੇਰੇ ਨਾਲ ਤੇ ਕੋਈ ਵੀ ਨਹੀਂ ਲੜਦਾ, ਕੋਈ ਵੀ ਲਲਕਾਰਦਾ ਨਹੀਂ। ਖੁਦਾ ਬਖਸ਼ ਤਾੜ ਗਿਆ। ਮੁੰਡਾ ਕਿਸੇ ਹੋਰ ਹੀ ਮੁਸੀਬਤ ਵਿੱਚ ਫਸਿਆ ਲੱਗਦਾ ਹੈ। ਦਿਲਾਸਾ ਦਿੰਦਾ ਹੋਇਆ ਕੁਝ ਦਿਨ ਇੱਥੇ ਰਹਿਣ ਲਈ ਆਖਦਾ ਹੈ, ਅੱਛਾ ਪੁੱਤਰ, ਖੁਦਾ ਤੇਰਾ ਦੁੱਖ ਕੱਟੇ। ਵੋਟ ਪੈਣ ਮਗਰੋਂ ਤੇਰੀ ਮੁਸੀਬਤ ਸੁਣ ਕੇ ਕੋਈ ਹੱਲ ਲੱਭ ਲਵਾਂਗੇ, ਪਰ ਮਰਦਾਨਾ ਹੋ, ਤਸੱਲੀ ਰੱਖ। ਔਖੇ ਵੇਲੇ ਵੀ ਕਦੀ ਮਰਦਾਂ ਤੇ ਆ ਹੀ ਜਾਂਦੇ ਨੇ। ਅੱਖੇ ਮਰਦਾਂ ਤੇ ਘੋੜਿਆਂ ਕੰਮ ਪੈਣ ਕਵੱਲੇ। ਹਫੀਜ਼ ਚੁੱਪ ਰਿਹਾ। ਉਹਦਾ ਵੀ ਕੋਈ ਹੋਰ ਟਿਕਾਣਾ ਨਹੀਂ ਸੀ। ਉਹਦੇ ਖਿਆਲ ਵਿੱਚ ਜਿਹੜੇ ਦਿਨ ਲੰਘ ਜਾਣ ਉਹ ਹੀ ਚੰਗੇ। ਹਫੀਜ਼ ਦੀ ਰਜ਼ਾਮੰਦੀ ਵੇਖ ਕੇ ਖੁਦਾ ਬਖਸ਼ ਤਾਜੋ ਨੂੰ ਆਵਾਜ਼ ਮਾਰੀ। ਹਫੀਜ਼ ਚੁੱਪ ਰਿਹਾ। ਹਫੀਜ਼ ਦੀ ਰਜ਼ਾਮੰਦੀ ਵੇਖ ਕੇ ਖੁਦਾ ਬਖਸ਼ ਤਾਜੋ ਨੂੰ ਆਵਾਜ਼ ਮਾਰ ਕੇ ਖੁਸ਼ਖਬਰੀ ਸੁਣਾਈ, ਤਾਜੀ, ਇਹ ਤੇਰਾ ਵੀਰ ਹੁਣ ਕੁਝ ਦਿਨਾਂ ਲਈ ਇੱਥੇ ਰਹੇਗਾ। ਕੀ ਨਾਂ ਦੱਸਿਆ ਸੀ ਤੂੰ ਪੁੱਤਰ? ਉਹਨੇ ਹਫੀਜ਼ ਕੋਲੋਂ ਪੁੱਛਿਆ। ਹਫੀਜ਼ ਹੈ ਮੇਰਾ ਨਾਂ ਚਾਚਾ।
ਬੜਾ ਸੋਹਣਾ ਨਾਂ ਹੈ ਹਫੀਜ਼, ਖੁਦਾ ਬਖਸ਼ ਖੁਸ਼ੀ ਨਾਲ ਬੋਲਿਆ। ਅੱਛਾ ਪੁੱਤਰ, ਤੂੰ ਝਟ ਆਰਾਮ ਕਰ ਲੈ, ਲੇਟ ਜਾ ਮੰਜੀ ਉੱਤੇ, ਮੈਂ ਹੁਣੇ ਹੀ ਆਇਆ। ਜ਼ਰਾ ਚੌਧਰੀ ਅਕਰਮ ਬੁਲਾਇਆ ਏ। ਖੁਦਾ ਬਖਸ਼ ਉੱਠਦੇ ਹੋ ਨਫ਼ਰਤ ਭਰੀ ਗਾਲ ਕੱਢੀ। ਪਤਾ ਨਹੀਂ ਕਿਉਂ ਇਹ ਵੱਡੇ ਲੋਕੀ ਦੁਪਹਿਰ ਵੇਲੇ ਵੀ ਕਿਸੇ ਨੂੰ ਆਰਾਮ ਨਹੀਂ ਕਰਨ ਦਿੰਦੇ। ਬੜ ਕਰਦਾ ਹੋਇਆ ਖੁਦਾ ਬਖਸ਼ ਵਿਹੜਿਓਂ ਬਾਹਰ ਚਲਾ ਗਿਆ। ਵੋਟ ਕੇ ਹੋਏ ਮੁਸੀਬਤ ਤੇ ਮੁਸੀਬਤ, ਸਵੇਰੇ ਇਕੱਠ, ਦੁਪਹਿਰੀ ਇਕੱਠ, ਸ਼ਾਮ ਨੂੰ ਇਕੱਠ, ਮੁੜ ਇੱਕੋ ਗੱਲ, ਵੋਟ ਦਿਓ ਵੋਟ ਦਿਓ। ਖੁਦਾ ਬਖਸ਼ ਦੇ ਜਾਣ ਮਗਰੋਂ ਹਫੀਜ਼ ਮੰਜੀ ਉੱਤੇ ਲੇਟ ਗਿਆ। ਸੋਚੀ ਪੈ ਗਿਆ ਭਈ ਇਹ ਲੋਕ ਕਿੰਨੇ ਭੋਲੇ ਭਾਲੇ ਤੇ ਹਮਦਰਦ ਨੇ। ਕੁਝ ਨਹੀਂ ਸੋਚਿਆ, ਮੈਂ ਕੌਣ ਆ, ਚੋਰ ਚੱਕਾ, ਬਦਮਾਸ਼, ਬੁੱਢੇ ਘਰ ਦੀ ਜਵਾਨ, ਮੇਰੇ ਤੇ ਐਵੇਂ ਹੀ ਇਤਬਾਰ। ਹਫੀਜ਼ ਨੂੰ ਪਤਾ ਹੀ ਨਾ ਲੱਗਾ ਕਦੋਂ ਤਾਜੋ ਅਡੋਲ ਆ ਕੇ ਹਫੀਜ਼ ਦੇ ਕੋਲ ਸਿਰਾਣਾ ਰੱਖ ਗਈ। ਉਹ ਸਿਰਾਣਾ ਖਿੱਚ ਕੇ ਸਿਰ ਦੇ ਹੇਠਾਂ ਕਰ ਲਿਆ। ਮੈਨੂੰ ਵੀ ਇਹਨਾਂ ਲੋਕਾਂ ਉੱਤੇ ਇਤਬਾਰ ਕਰਨਾ ਚਾਹੀਦਾ ਹੈ। ਖਬਰੇ ਦੋਹਾਂ ਤੋਂ ਵੱਧ ਕੋਈ ਹੋਰ ਜੀ ਹੈ ਵੀ ਕਿ ਨਹੀਂ। ਵਿਹੜੇ ਦਾ ਬੂਹਾ ਕੋਈ ਲੰਘਿਆ। ਉੱਚਾ ਲੰਮਾ ਗੱਭਰੂ, ਗੁੰਦਿਆ ਹੋਇਆ ਜੁੱਸਾ, ਆਪਣੇ ਆਪ ਉੱਤੇ ਮਾਣ, ਸੋਹਣੀ ਪੂਰੀ ਵਾਲਾ ਜਵਾਨ ਹੌਲੀ ਹੌਲੀ ਪੈਰ ਚੁੱਕਦਾ ਹਫੀਜ਼ ਨੂੰ ਵੇਖਦਾ ਹੋਇਆ ਅੱਗੇ ਅੰਦਰ ਤਾਜੋ ਕੋਲ ਚਲਾ ਗਿਆ। ਹਫੀਜ਼ ਚੁੱਪ-ਚੁਪੀਤੇ ਵੇਖਿਆ, ਸੋਚਣ ਲੱਗਾ ਇਹ ਕੌਣ ਹੋਵੇ, ਇਸ ਘਰ ਦਾ ਹੈ ਜਾਂ ਕੋਈ ਇਹਨਾਂ ਦਾ ਲੱਗਦਾ ਸਕਦਾ। ਹਫੀਜ਼ ਬਹੁਤਾ ਖਿਆਲ ਨਾ ਕੀਤਾ, ਹੋਵੇਗਾ ਕੋਈ ਜਿਹੜਾ ਇੰਜ ਸਿੱਧਾ ਅੰਦਰ ਚਲਾ ਗਿਆ ਹੈ। ਆਟਾ ਗੁੰਨਦੀ ਤਾਜੋ ਨੂੰ ਪੁੱਛਿਆ, ਬਾਬਾ ਕਿੱਥੇ ਵੇ? ਚੌਧਰੀ ਅਕਰਮ ਬੁਲਾਇਆ ਏ, ਉਧਰ ਹੀ ਗਿਆ ਏ। ਤਾਜੋ ਆਟੇ ਨੂੰ ਮੁੱਕੀ ਦਿੰਦਿਆਂ ਹੋਇਆ ਜਵਾਬ ਦਿੱਤਾ। ਇਹ ਕੌਣ ਹੈ? ਮਨਸ਼ੇ ਪੁੱਛਿਆ। ਅੱਗੇ ਤੇ ਕਦੀ ਨਹੀਂ ਵੇਖਿਆ। ਆਵਣ ਵਾਲਾ ਗੱਭਰੂ ਮਨਸ਼ਾ ਪਿੰਡ ਦਾ ਉੱਚਾ ਤੇ ਸਿਰ ਕਢਵਾ ਕੌਡੀ ਦਾ ਖਿਡਾਰੀ ਤਾਜੋ ਨੂੰ ਪਸੰਦ ਕਰਦਾ ਏ। ਹੁਣ ਰੋਜ਼ ਵੇਖੇਗਾ। ਤਾਜੋ ਮੁਸਕਰਾਈ। ਕੀ ਮਤਲਬ? ਮਨਸ਼ੇ ਨੂੰ ਸ਼ੱਕ ਹੋਇਆ, ਕਿਧਰੇ ਮੇਰੇ ਹੱਕ ਉੱਤੇ ਡਾਕਾ ਨਾ ਵੱਜ ਜਾਵੇ। ਬਸ ਇੱਥੇ ਰਵੇਗਾ। ਕਿੱਥੋਂ ਆਇਆ ਏ? ਪਤਾ ਨਹੀਂ। ਮਨਸ਼ਾ ਸੋਚੀ ਪੈ ਗਿਆ। ਇਹਨੂੰ ਪਤਾ ਨਹੀਂ, ਚਲੋ ਥੋੜੇ ਦਿਨਾਂ ਵਿੱਚ ਪਤਾ ਲੱਗ ਜਾਵੇਗਾ। ਮਨਸ਼ਾ ਅੰਦਰੋਂ ਡੋਲ ਗਿਆ, ਪਰ ਆਪਣੇ ਆਪ ਨੂੰ ਸੰਭਾਲਦਾ ਹੋਇਆ ਬੋਲਿਆ, ਤਾਜੋ ਇਸ ਵਾਰੀ ਜ਼ਰੂਰ ਛਿੰਝ ਜਿੱਤ ਲਵਾਂਗੇ। ਹਰ ਸਾਲ ਤੂੰ ਇਹ ਉਗਾਲੀ ਆਖਣਾ ਹੈ। ਤਾਜੋ ਬਿਨਾਂ ਦਿਲਚਸਪੀ ਲਿਆ ਬੋਲੀ, ਹਾਰ ਜਿੱਤੇ ਹੁੰਦੀ ਹੀ ਰਹਿੰਦੀ ਏ, ਤੂੰ ਮੈਨੂੰ ਕਿਉਂ ਸੁਣਾਉਂਦਾ ਰਹਿਣਾ ਹੈ? ਤੈਨੂੰ ਕਿਉਂ ਸੁਣਾਉਣਾ ਵਾਂ? ਮਨਸ਼ਾ ਝਿਜਕਦਾ ਬੋਲਿਆ, ਬਸ ਮੇਰਾ ਦਿਲ ਕਰਦਾ ਹੈ ਤੈਨੂੰ ਆਪਣੇ ਦਿਲ ਦੀ ਗੱਲ ਦੱਸਾਂ। ਦਿਲ ਦੀ ਗੱਲ ਮੈਨੂੰ ਨਾ ਸੁਣਾਇਆ ਕਰ। ਤਾਜੋ ਆਟੇ ਵਾਲੀ ਪਰਾਤ ਚੁੱਕ ਕੇ ਪਰਾਂ ਰੱਖਦੀ ਹੋਈ ਬੋਲੀ। ਕਿਉਂ? ਮਨਸ਼ਾ ਘਬਰਾ ਗਿਆ। ਉਹਦਾ ਸ਼ੱਕ ਪੱਕਾ ਹੁੰਦਾ ਗਿਆ। ਸੱਚੀ ਅਗਲੇ ਮਹੀਨੇ ਹੋਣ ਵਾਲੀ ਛਿੰਝ ਵਿੱਚ ਮੈਂ ਜ਼ਰੂਰ ਆਪਣੇ ਪਿੰਡ ਨੂੰ ਜਿਤਾ ਲਿਆਵਾਂਗਾ। ਮਨਸ਼ਾ ਆਖਿਆ ਜੋਏ ਮੈਨੂੰ ਇਹੋ ਜਿਹੀਆਂ ਗੱਲਾਂ ਨਾ ਸੁਣਾਇਆ ਕਰ। ਤਾਜੋ ਮੂੰਹ ਵੱਟ ਕੇ ਬੋਲੀ, ਆਪਣੇ ਦਿਲ ਦੀਆਂ ਗੱਲਾਂ ਕਿਸੇ ਹੋਰ ਨੂੰ ਸੁਣਾਇਆ ਕਰ। ਮਨਸ਼ਾ ਕੋਰਾ ਜਵਾਬ ਸੁਣ ਕੇ ਸ਼ਰਮਿੰਦਾ ਹੁੰਦਾ ਚਲਾ ਗਿਆ। ਹਫੀਜ਼ ਨੂੰ ਨਫ਼ਰਤ ਨਾਲ ਵੇਖਦਾ ਹੋਇਆ ਸੋਚਦਾ ਗਿਆ, ਇਹ ਕਿੱਥੋਂ ਆਣ ਲੱਥਾ ਹੈ ਬਦ ਦਾ ਪੁੱਤਰ, ਕਿੰਜ ਲੇਟਿਆ ਹੋਇਆ ਹੈ ਜਿਵੇਂ ਸਹੁਰਿਆਂ ਦਾ ਘਰ ਹੋਵੇ। ਅੱਛਾ ਇੱਥੇ ਹੀ ਰਹਿਣਾ ਸੂ, ਨਿਬੜ ਲਵਾਂਗੇ।